ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਮੈਨੂੰ ਕੱਲ ਜੋਈਆ ਸਾਹਿਬ ਮਿਲ ਗਏ। ਉਹ ਤਲਕ ਹੈ ਉਹਨਾਂ ਦਾ ਡੂੰਘੇ ਮੋਗੇ ਦੇ ਨਾਲ। ਅੱਜ ਕੱਲ੍ਹ ਕਸੂਰ ਰਹਿੰਦੇ ਨੇ ਤੇ ਬੜੇ ਕੁਛ ਪਰੇਸ਼ਾਨ ਜੇ ਲੱਗੇ। ਮੈਂ ਕਿਹਾ ਜਵਾਨਾ ਤੂੰ ਪਰੇਸ਼ਾਨ ਕਿਉਂ ਹੈ? ਕਹਿੰਦਾ ਯਾਰ ਬਸ ਇੱਕ ਨੰਬਰ ਤੋਂ ਰਹਿ ਗਏ। ਉਹ ਮੈਂ ਕਿਹਾ ਜੋਈਆ ਸਾਹਿਬ ਤੁਸੀਂ ਇੱਕ ਨੰਬਰ ਤੋਂ ਰਹਿ ਗਏ, ਕੀ ਗੱਲ ਹੈ? ਮੈਨੂੰ ਕਹਾਣੀ ਕੁਛ ਸਮਝ ਨਹੀਂ ਆਈ, ਕੁਛ ਸਮਝਾਓ ਮੈਨੂੰ। ਕਹਿੰਦਾ ਯਾਰ ਇੱਕ ਨੰਬਰ ਦੀ ਕਸਰ ਰਹਿ ਗਈ, ਨਹੀਂ ਤੇ ਕੰਮ ਬੜਾ ਫਿੱਟ ਹੋ ਜਾਣਾ ਸੀ। ਮੈਂ ਕਿਹਾ ਯਾਰ ਮੈਨੂੰ ਤੂੰ ਇੰਜ ਲੱਗਣਾ ਹੈ ਜਿਵੇਂ ਲਾਟਰੀ ਬਾਜ਼ ਨਹੀਂ ਹੁੰਦੇ ਕਿ ਹਰ ਦਫਾ ਉਹਨਾਂ ਦੀ ਲਾਟਰੀ ਨਹੀਂ ਲੱਗਦੀ, ਘਰੋਂ ਨਿਕਲਦੇ ਨੇ ਟਿੰਡੇ ਲੈਣ ਤੇ ਉਹਦੀ ਜਾ ਕੇ ਲਾਟਰੀ ਦੀ ਟਿਕਟ ਲੈ ਲੈਂਦੇ ਨੇ ਤੇ ਪਤਾ ਉਦੋਂ ਲੱਗਦਾ ਨਾ ਘਰ ਟਿੰਡੇ ਪੱਕੇ ਨੇ ਤੇ ਨਾ ਨੰਬਰ ਨਿਕਲਿਆ। ਤੇ ਜਦੋਂ ਪੁੱਛੋ ਤਾਂ ਬੜਾ ਠੰਡਾ ਜਿਹਾ ਸਾਹ ਭਰ ਕੇ ਜਿਵੇਂ ਜਿਹੜਾ ਬੁੱਝ ਬਰਫ਼ ਰੱਖੀ ਹੁੰਦੀ ਹੈ ਤੇ ਆਖਣਗੇ ਯਾਰ ਬਸ ਇੱਕ ਨੰਬਰ ਦੀ ਕਸਰ ਰਹਿ ਗਈ। ਤੇ ਯਾਰ ਤੂੰ ਦੱਸ ਕੀ ਕਸਰ ਰਹਿ ਗਈ ਹੈ? ਉਹ ਕਹਿੰਦਾ ਯਾਰ ਤੇਰੀ ਇਨਫੋਰਮੇਸ਼ਨ ਬੜੀ ਕੁਛ ਘੱਟ ਜਾਈ ਹੈ। ਉਹ ਮੈਂ ਕਿਹਾ ਸੀ ਆ ਵੀ ਬਹੁਤ ਘੱਟ ਹੈ ਤੇ ਤੂੰ ਦੱਸ ਰੌਲਾ ਕੀ ਹੈ? ਕਹਿੰਦਾ ਯਾਰ ਬਸ ਇੱਕ ਨੰਬਰ ਤੋਂ ਰਹਿ ਗਿਆ। ਉਹ ਮੈਂ ਕਿਹਾ ਇੰਨਾ ਸਸਪੈਂਸ ਖਿਲਾਰਨ ਦੀ ਲੋੜ ਨਹੀਂ, ਅਸੀਂ ਡਾਊਨ ਟਾਊਨ ਦੇ ਪ੍ਰਿੰਸ, ਸਾਨੂੰ ਇਹੋ ਜਿਹੀਆਂ ਗੱਲਾਂ ਬਰੀਕ ਗੱਲਾਂ ਨਹੀਂ ਸਮਝ ਆਉਂਦੀਆਂ। ਸਿੱਧਾ ਸਾਵੇਂ ਗੱਲ ਕਰੋ, ਵਟ ਜਿਵੇਂ ਵਟਾ ਨਹੀਂ ਵੱਜਦਾ ਠਾਕ ਕਰਕੇ ਬੰਦੇ ਦਾ ਭਾਵੇਂ ਸਿਰ ਪਾੜ ਜਾਏ, ਉਹੋ ਜਿਹੀ ਗੱਲ ਕਰ, ਡਾਇਰੈਕਟ ਗੱਲ ਕਰ ਜਿਹੜੀ ਮੈਨੂੰ ਸਮਝ ਆ ਜਾਏ। ਉਹ ਕਹਿੰਦਾ ਯਾਰ ਗੱਲ ਇਹ ਹੈ ਕਿ ਸਾਡੇ ਵੱਡੀ ਸਰਕਾਰ ਨੇ, ਇਸਲਾਮਾਬਾਦ ਵਾਲੀ ਸਰਕਾਰ ਨੇ, ਉਹਨਾਂ ਨੇ 8 ਨਵੇਂ ਮਸ਼ੀਰ ਬਣਾਏ ਨੇ, ਮਾਮਲੇ ਖਸੂਸੀ ਬਣਾਏ ਨੇ। ਪਤਾ ਨਹੀਂ ਕੀ ਕੁਛ ਉਹਨੇ ਦੱਸਿਆ, ਮੈਨੂੰ ਅੰਨੇ ਹੀ ਸਮਝ ਆਇਆ ਕਿ 8 ਬੰਦੇ ਉਹਨਾਂ ਨੇ ਕੋਈ ਵਜ਼ੀਰ ਟਾਈਪ ਬਣਾ ਛੱਡੇ ਨੇ। ਤੇ ਮੈਂ ਕਿਹਾ ਯਾਰ ਤੇਰਾ ਉਸ ਬੰਦਿਆਂ ਨਾਲ ਕੀ ਤਾਲੁਕ ਹੈ? ਉਹ ਕਹਿੰਦਾ ਯਾਰ ਇੱਕ ਨੰਬਰ ਤੋਂ ਰਹਿ ਗਏ। ਮੈਂ ਕਿਹਾ ਫਿਰ ਉਹ ਗੱਲ ਇੱਕ ਨੰਬਰ ਤੋਂ ਰਹਿ ਗਿਆ। ਉਹ ਕਹਿੰਦਾ ਜੇ ਉਹਨੇ 9 ਮਸ਼ੀਰ ਰੱਖਣੇ ਹੁੰਦੇ, ਮਾਮਲੇ ਖਸੂਸੀ ਰੱਖਣੇ ਹੁੰਦੇ ਤੇ ਉਹ 9ਵਾਂ ਨੰਬਰ ਮੇਰਾ ਹੋਣਾ ਸੀ। ਮੈਂ ਕਿਹਾ ਯਾਰ ਵਾਕਈ ਗੱਲ ਤੇਰੀ ਸਹੀ ਹੈ ਜੋਈਆ ਸਾਹਿਬ, ਤੁਸੀਂ ਤਾਂ ਬੜੇ ਪਹੁੰਚੇ ਲੋਕ ਹੋ ਯਾਰ। ਤੁਸੀਂ ਇੱਕ ਨੰਬਰ ਤੋਂ ਰਹਿ ਗਏ ਔਰ ਤੁਹਾਨੂੰ ਉਹੀ ਪਕੜਾਈ ਦਿੱਤੀ ਤੁਸੀਂ ਉਸ ਇੱਕ ਨੰਬਰ ਨੂੰ ਕਿ 8 ਨੰਬਰ ਜੇ ਦੂਜੇ ਲੈ ਗਏ, 9ਵਾਂ ਹੁੰਦਾ ਤੇ ਤੁਹਾਡਾ ਨੰਬਰ ਹੁੰਦਾ। ਕਹਿੰਦਾ ਯਾਰ ਮੈਂ ਵੀ ਕੋਈ ਵੱਟ ਕੱਢਣ ਦੇ ਚੱਕਰ 'ਚ। ਉਹ ਮੈਂ ਗਿਆ ਸਾਡੇ ਇੱਥੇ ਤਾਰੀਖ ਦੇ ਜਿੰਨੇ ਮਰਜ਼ੀ ਵੱਟ ਪਾਈ ਜਾਓ, ਜਿੰਨੇ ਮਰਜ਼ੀ ਵੱਟ ਖੋਲੀ ਜਾਓ, ਨਾ ਕਿਸੇ ਨੂੰ ਸਮਝ ਆਉਂਦਾ ਤੇ ਨਾ ਕੋਈ ਗੌਰ ਫਿਕਰ ਕਰਦਾ ਕਿ ਇੱਥੇ ਕੀ ਵੱਟ ਪੈ ਰਿਹਾ ਤੇ ਕਿਹੜਾ ਵੱਟ ਨਹੀਂ ਪੈ ਰਿਹਾ। ਬਲਕਿ ਇੱਕੋ ਵੱਟ ਰਹਿ ਜਾਂਦਾ ਜਿਹਨੂੰ ਉਹ ਨਹੀਂ ਕਹਿੰਦੇ ਦਰਿਆਵਾਂ ਦਾ ਵੱਟ ਤੇ ਨਹਿਰਾਂ ਦਾ ਵੱਟ ਤੇ ਖਾਲਿਆਂ ਦਾ ਵੱਟ। ਤੇ ਤੂੰ ਕਿਵੇਂ ਵੱਟ ਕੱਢੇਗਾ? ਕਹਿੰਦਾ ਯਾਰ ਗੱਲ ਇਹ ਹੈ, ਹੁਣ ਮੈਂ ਸੋਚ ਰਿਹਾ ਕਿ ਵੱਡੇ ਮੀਆਂ ਸਾਹਿਬ ਨੂੰ ਚਿੱਠੀ ਲਿਖਾਂ ਲੰਦਨ, ਤੇ ਇੱਕ ਚਿੱਠੀ ਜਿਹੜੀ ਹੈ ਉਹ ਮੈਂ D2 ਕਰਕੇ ਤੇ ਉਹ ਭੇਜਾਂ ਮੈਂ ਛੋਟੇ ਮੀਆਂ ਸਾਹਿਬ ਨੂੰ, ਤੇ ਉਹਨਾਂ ਨੂੰ ਆਖਾਂ ਕਿ ਇਹ ਜਿਹੜੇ 8 ਬੰਦੇ ਤੁਸੀਂ ਰੱਖੇ ਨੇ ਤੇ ਜਿਹੜੇ ਸਾਡੇ ਪਹਿਲੇ ਵਜ਼ੀਰ ਮਸ਼ੀਰ ਤੇ ਪਤਾ ਨਹੀਂ ਕੀ ਕੁਝ ਨੇ, ਉਹਨਾਂ ਨੂੰ ਗਿਣੋ ਜ਼ਰਾ। ਉਹ ਮੇਰੇ ਖਿਆਲ ਕੋਈ 100 ਦੇ ਲਾਗੇ ਤਾਗੇ ਨਹੀਂ ਹੋਏ ਤੇ ਹੋ ਜਾਣਗੇ। ਤੇ ਮੈਂ ਮੀਆਂ ਸਾਹਿਬ ਨੂੰ ਮਸ਼ਵਰਾ ਇਹ ਦਿਆਂਗਾ ਕਿ ਜਾਂ ਤੇ ਮੈਨੂੰ 9ਵਾਂ ਨੇ ਖਸੂਸੀ ਰੱਖੋ, ਜਾਂ ਫਿਰ ਇਹ ਹੈ ਕਿ ਸਨੇ ਇਹਨਾਂ 8 ਬੰਦਿਆਂ ਦੇ ਜਿਨੇ ਵੀ ਸਾਡੇ ਵਜ਼ੀਰ ਨੇ, ਮਸ਼ੀਰ ਨੇ, ਮਾਮਲੇ ਖਸੂਸੀ ਨੇ, ਉਹਨਾਂ ਦੀ ਤਨਖਾਹਾਂ ਬੰਦ ਕਰ ਦਿਓ, ਉਹਨਾਂ ਦੀ ਮਰਾਆਤ ਬੰਦ ਕਰ ਦਿਓ। ਮੈਂ ਕਿਹਾ ਯਾਰ ਇਹ ਤਾਂ ਜ਼ਿਆਦਾ ਕੁਛ ਸੰਗੀਨ ਜਾਂ ਇੰਤਕਾਮ ਨਹੀਂ। ਕਹਿੰਦਾ ਇਹੋ ਤਾਂ ਮੈਂ ਚਾਹੁੰਦਾ ਕਿ ਵੇਖੋ ਯਾਰ ਦੁਨੀਆ ਡੁੱਬਣ ਡਈ ਹੈ, 8-8 ਫੁੱਟ ਪਾਣੀ ਖੜਾ ਹੈ, ਲੋਕੀ ਜਨਾਜ਼ਾ ਨਹੀਂ ਲੈ ਕੇ ਜਾ ਸਕਦੇ, ਕੜਾਹਿਆਂ ਦੇ ਵਿੱਚ ਜਿਹੜੀਆਂ ਕੀ ਕਹਿਣਾ ਚਾਹੀਦਾ ਹੈ ਕਿ ਉਹ ਮਈਤ ਜਿਹੜੀ ਹੈ ਕੜਾਹਿਆਂ ਵਿੱਚ ਰੱਖ ਕੇ ਪਾਣੀ ਟਪਾ ਕੇ ਤੇ ਥਾਵਾਂ ਲੱਭਦੇ ਨੇ ਕਿ ਇਸ ਨੂੰ ਕਬਰ ਅਸੀਂ ਕਿੱਥੇ ਬਣਾਈਏ। ਤੇ ਇਹ ਯਾਰ ਮਨਾ ਮੋਹੀ ਬੰਦੇ ਜਿਹੜੇ ਨੇ ਉਹ ਇੰਨੀਆਂ ਤਨਖਾਹਾਂ ਲੈ ਰਹੇ ਨੇ, ਇੰਨੇ ਅਲਾਊਂਸਿਸ ਲੈ ਰਹੇ ਨੇ, ਇੰਨੀ ਤਰਗੀਬਾਤ ਨੇ ਉਹਨਾਂ ਦੇ ਨਾਲ, ਜੇ ਸਾਰਾ ਕੁਛ ਰਲਾ ਕੇ ਮੇਜ਼ ਤੇ ਰੱਖ ਲਓ। ਮੈਂ ਕਿਹਾ ਵੇਖੀ ਯਾਰ ਮੇਜ਼ ਨਾ ਖਸਕਾਈ। ਉਹਨੇ ਮੇਜ਼ ਇੱਥੇ ਹੀ ਫੜਾ ਕਿਉਂਕਿ ਮੇਜ਼ ਦੇ ਥੱਲੇ ਮੈਂ ਪੇਚ ਲਾ ਦਿਆਂਗਾ। ਮੈਂ ਕਿਹਾ ਫਿਰ ਕਹਿੰਦਾ ਤੂੰ ਗਿਣਤੀ ਗਿਣ। ਉਹ ਮੈਂ ਕਿਹਾ ਸਾਡੀ ਗਿਣਤੀ ਜਿਹੜੀ ਹੈ ਉਹ ਬੜੀ ਟੈਟ ਕਿਸਮ ਦੀ ਗਿਣਤੀ ਹੈ, ਸਾਨੂੰ ਆਪ ਨਹੀਂ ਸਮਝ ਆਉਂਦਾ ਕਿ ਅਸੀਂ ਗਿਣ ਕੇ ਰਹੇ ਹਾਂ ਤੇ ਇਹ ਜਮਾ ਕੀ ਹੈ ਤੇ ਤਫਰੀਕ ਕੀ ਹੈ, ਇਹ ਤਕਸੀਮ ਕੀ ਹੈ ਤੇ ਇਹ ਨਫੀ ਕੀ ਹੈ। ਉਹ ਕਹਿੰਦਾ ਨਫੀ ਵਾਲੀ ਗੱਲ ਠੀਕ ਹੈ। ਮੈਂ ਕਿਹਾ ਚਲੋ ਮੰਨ ਲੈਂਦੇ ਹਾਂ।
ਕਹਿੰਦਾ ਕਿ ਚਾਰੋਂ ਸਾਡੀਆਂ ਜਿਹੜੀਆਂ ਅਸੈਂਬਲੀਆਂ ਨੇ ਸਣੇ ਗਿਲਗਤ ਦੇ, ਇਹਨਾਂ ਸਾਰੀਆਂ ਦੀ ਲਿਸਟ ਬਣਾਓ ਕਿ ਸਾਡੇ ਇੰਨੇ ਬੰਦੇ ਜਿਹੜੇ ਉਹ ਪਾਰਲੀਮੈਂਟ ਵਿੱਚ ਮੌਜੂਦ ਨੇ, ਇੰਨੇ ਬੰਦੇ ਜਿਹੜੇ ਨੇ ਉਹ ਕੁਰਸੀਆਂ ਤੇ ਜਿਹੜੇ ਵਜ਼ੀਰਾਂ ਦੀਆਂ ਨੇ, ਮਾਮਲੇ ਖਸੂਸੀਆਂ ਦੇ ਨੇ, ਮਸ਼ੀਰੀਆਂ ਦੇ ਨੇ, ਉਹਨਾਂ 'ਤੇ ਮੌਜੂਦ ਨੇ, ਉਹਨਾਂ ਦੀ ਤਨਖਾਹਾਂ ਦਾ ਹਿਸਾਬ ਲਾਓ। ਉਹ ਮੈਂ ਕਿਹਾ ਮੇਰੇ ਬਾਦਸ਼ਾਹ ਇਹ ਤਾਂ ਖਾਤਾ ਲੰਮਾ ਚੌੜਾ ਹੋ ਜਾਣਾ, ਕਰੋੜਾਂ 'ਚ ਨਹੀਂ, ਇਹ ਤਾਂ ਅਰਬਾਂ ਖਰਬਾਂ 'ਚ ਹੋ ਜਾਏਗਾ ਜੇ ਉਸ ਨੂੰ ਤੁਸੀਂ ਮਲਟੀਪਲਾਈ ਕਰੋ। ਇੱਕ ਮਹੀਨੇ ਕਿੰਨੀ ਤਨਖਾਹ, ਅਗਲੇ ਮਹੀਨੇ ਕਿੰਨੀ, ਸਾਲ 'ਚ ਕਿੰਨੀ। ਉਹ ਕਹਿੰਦਾ ਮੈਂ ਇਹ ਚਾਹੁੰਦਾ ਕਿ ਫਾਰਐਵਰ ਇਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ ਜਾਣ। ਮੈਂ ਕਿਹਾ ਫਿਰ? ਕਹਿੰਦਾ ਫਿਲਹਾਲ ਤੇ ਸਾਲ ਹੋਣ 'ਚ ਬੜਾ ਟਾਈਮ ਪਿਆ ਕਿ ਐਸੇ ਮਹੀਨੇ ਤੋਂ ਜੋ ਤਨਖਾਹਾਂ ਬੰਦ ਹੋਣਗੀਆਂ, ਜਿਹੜੀਆਂ ਇਮਾਰਤ ਉਹਨਾਂ ਨੂੰ ਜਾ ਰਹੀਆਂ ਨੇ ਉਹ ਸਟਾਪ ਹੋਣਗੀਆਂ, ਅਤੇ ਇਹ ਸਾਰਾ ਪੈਸਾ ਇਕੱਠਾ ਕਰਕੇ ਸਲਾਬਜ਼ਦਗਾਨ ਨੂੰ ਡੋਨੇਟ ਕਰ ਦਿਓ। ਮੈਂ ਕਿਹਾ ਯਾਰ ਜੋਈਆ ਸਾਹਿਬ, ਹੈ ਤੂੰ ਮੇਰੇ ਇਲਾਕੇ ਦਾ, ਡੂੰਘੇ ਮੂੰਗੇ ਦਾ, ਗੁਲਾਬ ਅਲੀ ਦਾ, ਪਰ ਯਾਰ ਇਹ ਗੱਲ ਕੋਈ ਜਿਹੜੀ ਹੈ ਨਾ ਮੈਨੂੰ ਇਹੋ ਜਿਹੀ ਲੱਗਦੀ ਹੈ ਕਿ ਨਾ ਹੋਣ ਵਾਲੀ ਗੱਲ ਹੈ। ਉਹ ਕਹਿੰਦਾ ਇਹੋ ਗੱਲ ਹੋ ਗਈ ਫਿਰ ਹੀ ਤਾਂ ਪਤਾ ਲੱਗੇਗਾ। ਫਿਰ ਕਿਸੇ ਨੇ ਵੀ ਵਜ਼ੀਰ ਬਣਨ ਦੀ, ਮਾਮਲੇ ਖਸੂਸੀ ਬਣਨ ਦੀ, ਮਸ਼ੀਰ ਬਣਨ ਦੀ, ਪਾਰਲੀਮਾਨੀ ਕਮੇਟੀਆਂ ਦਾ ਮੈਂਬਰ ਬਣਨ ਦੀ ਉਸਨੇ ਖਵਾਹਿਸ਼ ਜ਼ਾਹਿਰ ਨਹੀਂ ਕਰਨੀ, ਕਿਉਂਕਿ ਨਾ ਤਨਖਾਹ ਲੱਭਣੀ ਹੈ, ਨਾ ਉਹਨਾਂ ਨੂੰ ਮਰਾਤ ਲੱਭਣੀਆਂ ਨੇ, ਨਾ ਅਲਾਊਂਸਿਸ ਲੱਭਣੇ ਨੇ, ਅਤੇ ਮਰ ਭੁੱਖੇ ਜਾਣਗੇ। ਜਿਵੇਂ ਸਾਡਾ ਹਾਲ ਹੋ ਰਿਹਾ ਐਵੇਂ ਉਹਨਾਂ ਦਾ ਹਾਲ ਹੋ ਜਾਏਗਾ, ਅਤੇ ਉਹ ਜ਼ਿੰਦਗੀ ਦੇ ਥੀਏਟਰ ਵਿੱਚ ਥੀਏਟਰ ਹੀ ਖੇਡਦੇ ਫਿਰਨਗੇ। ਮੈਂ ਹੱਸਿਆ, ਮੈਂ ਕਿਹਾ ਯਾਰ ਜੋਈਆ ਸਾਹਿਬ ਤੁਹਾਡੀ ਗੱਲ ਵਜ੍ਹਾ ਹੈ ਕਿ ਇਹ ਸਾਰਾ ਪੈਸਾ ਇਕੱਠਾ ਕਰਕੇ ਸਲਾਬਜ਼ਦਗਾਨ ਨੂੰ ਦੇਤਾ, ਸਮਝੋ ਆਪਣੇ ਵੱਲੋਂ ਉਹ ਹਰ ਸਟੇਜ 'ਤੇ ਜਿੱਥੇ ਜਾਣਗੇ ਹਮ ਤਨਖਾਹਾਂ ਨਹੀਂ ਲੈਂਦੇ, ਹਮ ਫਲਾਂ ਨਹੀਂ ਲੈਂਦੇ, ਹਮ ਅਲਾਊਂਸ ਨਹੀਂ ਲੈਂਦੇ, ਹਮ ਟਮਕਾ ਨਹੀਂ ਲੈਂਦੇ, ਅਸੀਂ ਇਹ ਸਾਰਾ ਕੁਛ ਜਿਹੜਾ ਉਹ ਇਕੱਠਾ ਕਰਕੇ ਸਲਾਬਜ਼ਦਗਾਨ ਨੂੰ ਦੇਤਾ। ਕਹਿੰਦਾ ਯਾਰ ਵਾਕਈ ਉਹ ਤਾਂ ਮਸ਼ਹੂਰੀ ਤਾਂ ਉਹਨਾਂ ਦੀ ਹੋਏਗੀ ਕਿ ਕਿੰਨਾ ਸੈਕਰੀਫਾਈਸ ਕਰ ਰਹੇ ਨੇ। ਮੈਂ ਕਿਹਾ ਠੀਕ ਹੈ, ਸੈਕਰੀਫਾਈਸ ਤਾਂ ਕਰ ਰਹੇ ਨੇ, ਲੇਕਿਨ ਇੱਕ ਬੰਦਾ ਜਿਹੜਾ ਉੱਚ ਟੀਸੀ 'ਤੇ ਹੁੰਦਾ ਹੈ, ਉਹਦੀ ਘੁੱਗੀ ਵਿਕਦੀ ਹੈ। ਕੀ ਖਿਆਲ ਹੈ ਕਿ ਉਹ ਇੱਕ ਦੋ ਘੁੱਗੀਆਂ ਫੇਰ ਕੇ ਉਸ ਮਹੀਨੇ ਜਿੰਨੀ ਤਨਖਾਹਾਂ ਜਿਹੜੀਆਂ ਨੇ ਉਹਦੀਆਂ ਉਹ ਪੂਰੀਆਂ ਨਹੀਂ ਕਰ ਲਏਗਾ। ਉਹ ਮਰਾਦ ਜਿਹੜੀ ਉਹਨੂੰ ਲੱਭਦੀਆਂ ਨੇ ਉਹ ਉਸ ਨੂੰ ਦੁੱਗਣਾ ਤਿੱਗਣਾ 100 ਗੁਣਾ 500 ਗੁਣਾ ਨਹੀਂ ਕਰ ਲਏਗਾ। ਉਹ ਅਲਾਊਂਸਿਸ ਜਿਹੜੇ ਉਹਨੂੰ ਮਿਲਦੇ ਨੇ ਉਸ ਨੂੰ ਕਈ ਗੁਣਾ ਜ਼ਿਆਦਾ ਨਹੀਂ ਕਰ ਲਏਗਾ। ਫਿਰ ਕੀ ਬਣੇਗਾ? ਬਲਕਿ ਤਨਖਾਹਾਂ ਬੰਦ ਹੋਣ ਦੇ ਵਿੱਚ, ਅਲਾਊਂਸਿਸ ਖਤਮ ਹੋਣ ਦੇ ਬਾਅਦ ਉਹਨਾਂ ਨੇ ਹਰ ਚੀਜ਼ ਦਾ ਰੇਟ ਡਬਲ ਕਰ ਦੇਣੇ ਨੇ। ਜੋਈਆ ਸਾਹਿਬ ਕਹਿੰਦੇ ਯਾਰ ਇਹ ਤਾਂ ਮੈਂ ਕਦੀ ਸੋਚਿਆ ਵੀ ਨਹੀਂ ਸੀ। ਮੈਂ ਕਿਹਾ ਯਾਰ ਜੇ ਨਹੀਂ ਸੋਚਿਆ ਤਾਂ ਹੁਣ ਸੋਚ ਲਓ, ਕੋਈ ਫਰਕ ਨਹੀਂ ਪੈਂਦਾ, ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ, ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।